ਕਿਹਨੂੰ ਸੁਣਾਵੇ ਦੁੱਖ ਸੁੱਖ ਕੇ। ਚਲੋ ਮਾਂ ਜੀ ਬਸ ਅਫਸੋਸਦਾ ਨਹੀਂ ਹੋਣਾ, ਠੀਕ ਹੈ। ਲਓ ਜੀ ਬਲੱਡ ਪ੍ਰੈਸ਼ਰ ਹਾਈ ਹੋ ਜਾਣਾ, ਉੱਠੋ। ਲੋ ਉਹ ਇਹ ਮੇਰੀ ਇੰਟੀ ਸੀ। ਮਾਮ ਕਹਿੰਦੀ ਤੁਸੀਂ ਆਪਦੀ ਨਾ ਵੱਡੀ ਖਾਲਾ ਨੂੰ ਨਹੀਂ ਮਿਲਦੇ, ਠੀਕ ਹੈ, ਲੋਰੀ ਪੰਜਾਬੀ ਫੈਮਿਲੀ ਨਾਲ। ਲੋ ਜੀ ਅੱਜ ਸਾਡਾ ਮੀਟਅਪ 3 ਫੈਮਲੀਆਂ। अस्सलाम वालेकुम, ਕੀ ਹਾਲ ਚਾਲ ਨੇ? ਉਮੀਦ ਕਰਦਾ ਸਾਰੇ ਠੀਕ ਠਾਕ ਹੋਣਗੇ, ਸਿਹਤ ਵੀ ਠੀਕ ਹੋਏਗੀ। ਲੋ ਜੀ ਐਜ਼ ਯੂਜੂਅਲ ਤੁਹਾਡਾ ਭਰਾ ਜੁਮੇ ਦਾ ਦਿਨ ਤੇ ਫੇਰ ਲੇਟ, ਵਾਂਸ ਅਗੇਨ ਇੱਕ ਵਾਰੀ ਫੇਰ ਲੇਟ। ਮਤਲਬ ਪਹਿਲੀ ਵਾਰੀ ਨਹੀਂ ਹੋਇਆ, ਹਰ ਵਾਰੀ ਹੁੰਦਾ ਤੇ ਸਵੇਰ ਹੋ ਗਿਆ ਜੀ ਤੁਹਾਡੇ ਭਰਾ ਦਾ ਨੁਕਸਾਨ, ਤੇ ਬਹੁਤ ਵੱਡਾ ਨੁਕਸਾਨ, ਠੀਕ ਹੈ। ਮੈਂ ਤੁਹਾਨੂੰ ਦਿਖਾਣਾ ਕਿ ਨੁਕਸਾਨ ਕੀ ਹੋਇਆ ਮੇਰਾ। ਇਹ ਦੇਖੋ, ਤੁਸੀਂ ਕਹਿਣਾ ਮਿੱਟੀ ਵੀ ਬਹੁਤ ਪਈ ਟੇਬਲ ਤੇ। ਮੈਂ ਬ੍ਰੈਸਲੇਟ ਬੰਨਣ ਲੱਗਾ, ਠੀਕ ਹੈ, ਤੇ ਹੱਥੋਂ ਮੇਰੇ ਡਿੱਗੀ ਹੈ, ਤੇ ਮੇਰੀ ਫੇਵਰੇਟ ਬ੍ਰੈਸਲੇਟ ਸੀ, ਤੇ ਜਿਹੜੀ ਨਾ ਟੁੱਟ ਕੇ ਚਕਨਾ ਚੂਰ ਹੋ ਗਈ। ਇਹ ਪੀਸ ਬਣ ਗਏ ਨੇ ਇਹਦੇ। ਮੈਨੂੰ ਇਹਦਾ ਬਹੁਤ ਜ਼ਿਆਦਾ ਦੁੱਖ ਹੋ ਰਿਹਾ, ਮਤਲਬ ਘੰਟਾ ਮੈਂ ਇਹਦੇ ਚੱਕਰਾਂ 'ਚ ਕੱਢ ਦਿੱਤਾ। ਮੈਂ ਉੱਥੇ ਬੈਠਾ ਹੋਇਆ, ਮੈਂ ਉੱਥੇ ਬਸ ਐਵੇਂ ਮੂੰਹ ਸੁੱਟ ਕੇ ਮੈਂ ਇਸ ਤਰ੍ਹਾਂ ਬਾਜ਼ੂ ਤੇ ਬੰਨਣ ਲੱਗਿਆ, ਬਾਜ਼ੂ ਤੋਂ ਡਿੱਗੀ ਇੱਕ ਦਫਾ ਥੱਲੇ, ਤੇ ਉਹ ਪਤਾ ਨਹੀਂ ਕੀ ਚੀਜ਼ ਅਜੀਬ ਜੀ ਕੋਈ ਚੀਜ਼ ਦੀ ਹੈ ਸੀ, ਠੀਕ ਹੈ। ਉਹ ਥੱਲੇ ਡਿੱਗਦੀ ਗਈ ਤੇ ਕੜਕ ਕਰਕੇ ਉਹ ਪੀਸ ਇੱਕ ਕਰੈਕ, ਤੇ ਬਾਬਾ ਜੀ ਕੰਮ ਹੋ ਗਿਆ ਟੋਟਲੀ ਖਰਾਬ। ਫਿਰ ਮੈਂ ਕਿਹਾ ਹੁਣ ਇਹਦਾ ਹੁਣ ਤਾਂ ਕੋਈ ਹੱਲ ਹੈ ਨਹੀਂ, ਹੁਣ ਇਹਦੇ ਚੱਕਰਾਂ ਦੇ ਵਿੱਚ ਮੈਂ ਕਿਤੇ ਜੁਮਾ ਵੀ ਨਾ ਕੱਢਦਾ। ਤੇ ਉਹ ਉੱਠ ਕੇ ਵਜ਼ੂ ਕੀਤਾ, ਤੇ ਵਜ਼ੂ ਕਰਕੇ ਤੇ ਮੈਂ ਕਿਹਾ ਚਲੋ ਜੀ ਪਹਿਲੇ ਜਲਦੀ ਜਿਹੜਾ ਨਾ ਵਲੌਗ ਸਟਾਰਟ ਕਰੀਏ, ਤੇ ਉਸ ਤੋਂ ਬਾਅਦ ਫਿਰ ਆਪਾਂ ਜੁਮਾ ਪੜ੍ਹਨ ਚੱਲਦੇ ਹਾਂ। ਤੇ ਬਾਕੀ ਹਜੇ ਕੁਛ ਵੀ ਨਹੀਂ ਕੀਤਾ, ਸੁੱਤੇ ਉੱਠ ਕੇ ਜੀ ਫਰੈਸ਼ ਹੋਇਆ ਸੀ, ਤੇ ਮੈਂ ਬੰਨਣ ਲੱਗਾ ਸੀ ਬਾਜ਼ੂ। ਤੇ ਮੇਰੀ ਆਦਤ ਹੈ ਕਿ ਮੈਂ ਸੁੱਤੇ ਉੱਠਦੇ ਜਿਸ ਟਾਈਮ ਮੈਂ, ਠੀਕ ਹੈ, ਮੇਰੇ ਟੇਬਲ ਤੇ ਪਈ, ਮੈਂ ਰਾਤ ਨੂੰ ਖੋਲ੍ਹਣੀ ਹੈ ਸੌਣ ਲੱਗਿਆ, ਤੇ ਸੁਬਾਹ ਉੱਠ ਕੇ ਮੈਂ ਬੰਨ ਲੈਣੀ। ਜਿਸ ਟਾਈਮ ਮੈਂ ਜੇ ਬ੍ਰੈਸਲੇਟ ਪਕੜ ਕੇ ਬੰਨਣ ਲੱਗਾ ਤੇ ਬਾਜ਼ੂ ਉੱਪਰ ਰੱਖੀਏ, ਉਹ ਇਸ ਤਰ੍ਹਾਂ ਸਲਿੱਪ ਹੋਈ ਹੈ, ਤੇ ਉਹ ਇਸ ਤਰ੍ਹਾਂ ਟੁੱਟੀ ਟੱਕ ਕਰਕੇ ਨਾ, ਨਾਲ ਮੇਰਾ ਦਿਲ ਟੁੱਟਿਆ ਇੱਧਰੋਂ। ਇੱਕ ਵਾਰੀ ਜਦੋਂ ਉਹ ਥੱਲੇ ਡਿੱਗੀ ਹੈ ਨਾ, ਮੈਨੂੰ ਇੰਨਾ ਫੀਲ ਨਹੀਂ ਹੋਇਆ। ਜਿਸ ਟਾਈਮ ਮੈਂ ਥੱਲੇ ਦੇਖਿਆ ਨਾ, ਥੱਲੇ ਉਹਦੇ ਮੈਂ ਪੀਸ ਦੇਖੇ ਨੇ, ਤੇ ਮੈਨੂੰ ਇੱਥੇ ਪੀੜ ਹੋਈ ਇੱਕ ਵਾਰੀ, ਤੇ ਮੈਨੂੰ ਇੱਥੇ ਮੇਰੇ ਨਾ ਬੜੇ ਪੀਸ ਨਜ਼ਰ ਆਏ ਨੇ, ਨਿੱਕੇ ਨਿੱਕੇ। ਉਹ ਤਾਂ ਮੈਂ ਤੁਹਾਨੂੰ ਦਿਖਾ ਦਿੱਤੇ, ਮੈਂ ਜਿਹੜੇ ਦਿਖਾ ਨਹੀਂ ਸਕਦਾ, ਇਹ ਹਿਡਨ ਪੀਸ ਨੇ, ਤੇ ਬਹੁਤ ਜ਼ਿਆਦਾ। ਚਲੋ ਕੋਈ ਨਹੀਂ, ਕੋਈ ਮਸਲਾ ਨਹੀਂ, ਮਤਲਬ ਹੁੰਦਾ ਰਹਿੰਦਾ। ਲੇਕਿਨ ਤਕਲੀਫ ਮੈਨੂੰ ਫਿਰ ਵੀ ਬੜੀ ਹੈ ਕਿ ਅੱਜ ਦੇ ਦਿਨ ਐਟਲੀਸਟ ਨਹੀਂ ਸੀ ਹੋਣਾ ਚਾਹੀਦਾ। ਚਲੋ ਖੈਰ ਹੈ, ਜੋ ਹੋ ਗਿਆ ਸੋ ਹੋ ਗਿਆ। ਹੁਣ ਜੁਮਾ ਪੜ੍ਹਨ ਚੱਲਦੇ, ਜੁਮਾ ਪੜ੍ਹ ਕੇ ਆ ਕੇ ਤੇ ਫਿਰ ਆਪਾਂ ਮਿਲਦੇ ਹਾਂ। अस्सलाम वालेकुम ਬੇਬੇ। ਮਾਂ ਜੀ ਕਿੱਧਰ ਹੋ? ਲੋ ਸਾਡੇ ਘਰ ਲਈ ਗਾਇਬ ਹੋ ਗਏ ਨੇ। ਮਾਂ ਜੀ ਕਿੱਧਰ ਹੋ ਸਰਕਾਰ? ਸੇਫ ਤੇ ਨਹੀਂ ਲੋਕ ਕਿਤੇ? ਇੱਥੇ ਵੀ ਕੋਈ ਨਹੀਂ। ਇਹ ਕੀ? ਇੱਥੇ ਵੀ ਕੋਈ ਨਹੀਂ। ਬੇਬੇ ਮੇਰੀ ਇੱਥੇ ਵੀ ਕੋਈ ਨਹੀਂ ਹੈ। ਬੇਬੇ ਬੇਬੇ ਮਾਂ ਜੀ ਰੋਟੀ ਦੇ ਦਿਓ, ਭੁੱਖ ਬੜੀ ਲੱਗੀ ਏ। ਮਾਂ ਕਿਤੇ ਵੀ ਕੋਈ ਨਹੀਂ ਗੀ। ਆਏ ਮਾਂ ਜੀ ਮੈਨੂੰ ਬੜੇ ਦਿਨਾਂ ਤੋਂ ਕਹਿ ਰਹੇ ਸੀ ਇੱਕ ਥਾਂ ਤੇ ਜਾਣ ਦਾ, ਠੀਕ ਹੈ, ਤੇ ਟਾਈਮ ਨਹੀਂ ਸੀ ਮੈਨੇਜ ਹੋ ਰਿਹਾ, ਤੇ ਬੜੀ ਸਪੈਸ਼ਲ ਜਗ੍ਹਾ ਹੈ, ਤੇ ਮਾਂ ਜੀ ਮੈਨੂੰ ਲੱਗਦਾ ਕਿਤੇ ਇਕੱਲੇ ਭੱਜ ਗਏ ਨੇ। ਮਾਂ ਜੀ ਓ ਗॉट इट कहाँ गए हैं? माँ जी कर रहे हैं ना वज़ू, नमाज़ पढ़नी उन्होंने। मैं तो जुमा पढ़ा है, चलो नमाज़ पढ़ लैन, उस तो बाद फिर माँ जी लैके चलते हैं। तो माँ जी का अज गिले शिकवे सारे दूर करते हैं। माँ जी कह रहे कि किसी ने उन्होंने मिल के आना है, तो मैं क्या चलो जी तुम मिलवा लें, कोई मसला नहीं, ठीक है, आप हाजिर सर। 2 दिन हो गए मैं ट्राई कर रहा सी, मैं कोशिश तो सी कि ईद वाले दिन लैके जावां, ईद वाले दिन नहीं लैके जा सका, मैं कल लैके जाना, लेकिन कल भी मैं बहुत ज़्यादा लेट हो गया, इस वजह मैं नहीं लैके जा सका। तो अज मैं लाजमी तुम लैके तुम मिलवा के लैके आवांगे हर हाल दे विच। ਹੁਣ ਆਪਾਂ ਲੈ ਕੇ ਚੱਲਦੇ ਹਾਂ। ਪਹਿਲੇ ਮਾਂ ਜੀ ਨਮਾਜ਼ ਪੜ੍ਹਨ, ਉਸ ਤੋਂ ਬਾਅਦ ਫਿਰ ਨਾਸ਼ਤਾ ਨੁਸ਼ਤਾ ਕੋਈ ਕਰਵਾਉਣ, ਕਿਉਂਕਿ ਅਜੇ ਤੱਕ ਭੁੱਖ ਨਾਲ ਬੱਸ ਹੋਈ ਪਈ ਹੈ, ਫੁੱਲ ਬੱਸ ਹੋਈ ਪਈ ਹੈ। ਨਾਸ਼ਤਾ ਅਜੇ ਤੱਕ ਮੈਂ ਸਵੇਰ ਦੇ ਕੋਈ ਸ਼ੈ ਨਹੀਂ ਖਾਧੀ ਪੀਤੀ, ਠੀਕ ਹੈ। ਹੁਣ ਨਾਸ਼ਤਾ ਕਰਦੇ ਹਾਂ, ਉਸ ਤੋਂ ਬਾਅਦ ਫਿਰ ਮਾਂ ਜੀ ਨੂੰ ਲੈ ਕੇ ਜਾਂਦੇ, ਮਾਂ ਜੀ ਨੂੰ ਮਿਲਵਾਉਂਦੇ ਨਾਲ, ਫਿਰ ਤੁਹਾਨੂੰ ਵੀ ਦਿਖਾਉਂਦੇ ਹਾਂ ਕਿ ਅਸੀਂ ਕਿੱਥੇ ਜਾਣਾ, ਠੀਕ ਹੈ, ਕਿਹੜੀ ਇੰਨੀ ਸਪੈਸ਼ਲ ਜਗ੍ਹਾ ਜਿੱਥੇ ਜਾਣ ਵਾਸਤੇ ਮਾਂ ਜੀ ਕਹਿ ਰਹੇ ਨੇ ਬਹੁਤ ਬੇਕਰਾਰ ਹੈ। ਮਾਂ ਜੀ ਕਹਿ ਰਹੇ ਕਿ ਈਦ ਆ ਗਈ ਤੇ ਮੈਂ ਉਹਨਾਂ ਨੂੰ ਮਿਲ ਕੇ ਨਹੀਂ ਆਈ, ਲੇਕਿਨ ਮੈਂ ਲਾਜ਼ਮੀ ਮਿਲਣ ਵਾਸਤੇ ਜਾਣਾ। ਮਾਂ ਜੀ ਰੋਟੀ ਪਕਾ ਦਿਓ, ਰੋਟੀ ਪਕਾ ਦਿਓ, ਮਿੰਟ ਮਾਰੋ, ਇੱਕ ਤੇ ਗੈਸ ਚਲੀ ਗਈ ਹੈ, ਠੀਕ ਹੈ, ਰੋਟੀ ਪਕਾਉਂਦੇ ਬਾਰੇ। ਹੁਣ ਮੇਰੇ ਦੇਖੋ ਤੁਹਾਨੂੰ ਮੈਂ ਪੋਰਟੇਬਲ ਚੁੱਲ੍ਹਾ ਜਿਹੜਾ ਸੈਟਅਪ ਕਰ ਦਿੱਤਾ ਹੈ। ਗਿਓ ਬਣਾਵਾਂ, ਗਿਓ पोर्टेबल चूल्हा जो ना आप सैट कर देता। ਤੁਹਾਨੂੰ चीज़ा रखो जी मूव हो सके ईजीली। क्यों सलाद कितने वो करना? मेरा तो अगे गला खराब हो नहीं, मेरा गला रात का खराब है, वो खाने की वजह तो जो ना थोड़ा जहा वो स्पाइसी जिहा सी काम, जिहदी वजह मेरा तो हो गया गला खराब। होर काहदे नाल होया? चलो जिन्हें भी यार रोटी पक्के तो रोटी आप खाने, तो रोटी खाने तो बाद फिर बाकी जो काम तुहानूं दस्से सी। सलाद खानी तुसीं खानी तो मैं तुहानूं बना देना, मेरा तो दिल कोई नहीं है। चलो तुहानूं बना देने सलाद भी आप बना देना। होर दसो देखना माँ जी का। माँ जी बस करो हुण, तुसीं किन्नी रोटी खानी? घंटा हो गया मैं तुहाडे नाल, मैं माँ जी दे नाल रोटी खानी शुरू की, ठीक है। मैं खा के मगरों खानी शुरू की, मैं खा के किन्नी देर हो गई, मैं उठ भी गया तो हजे तक लगे। माशाअल्लाह किन्नियां रोटियां खानियां ने अज।
ਮੇਰੀ ਗੱਲ ਸੁਣੋ 4 ਰੋਟੀਆਂ ਬਣਾਈਆਂ ਸੀ ਤੇ ਤੂੰ ਖਾ ਗਿਆ ਤੇ ਆ 2 ਪਈਆਂ ਤੇ ਮੈਂ ਕਿੰਨੀਆਂ ਖਾਧੀਆਂ ਹੋਣਗੀਆਂ ਅਜੇ ਇੱਕ ਨਹੀਂ ਖਤਮ ਹੋਈ ਤੇਰੀਆਂ ਗਰਾਰੀਆਂ ਤੇਜ਼ ਨੇ ਤੇ ਮੈਂ ਕੀ ਕਰ ਸਕਦਾ ਮੇਰੀਆਂ ਗਰਾਰੀਆਂ ਕਿਉਂ ਤੇ ਮੈਂ ਕਿਹੜਾ ਗਿਣੀਆਂ ਕਿ ਮੈਂ ਕਿੰਨੇ ਖਾਦੇ ਮੈਂ ਤੇ ਅੱਧੀ ਕੁ ਰੋਟੀ ਖਾਦੀ ਨੂੰ ਮਸਾ ਚਿੜੀ ਜਿੰਨੀ ਮੈਂ ਖਾਣਾ ਠੀਕ ਹੈ ਘੰਟਾ ਹੋ ਗਿਆ ਗਰਾਰੀਆਂ ਮੇਰੀਆਂ ਖਰਾਬ ਹੋਈਆਂ ਪਈਆਂ ਅੱਛਾ ਗਰਾਰੀਆਂ ਖਰਾਬ ਘੰਟਾ ਹੋਇਆ ਪਰ ਲੱਗੇ ਆ ਵੇਖੋ ਆ ਹੱਡੀਆਂ ਦੀ ਪਲੇਟ ਚੋਂ ਕਰੋ ਆ ਵੇਖੋ ਕਿੰਨੀਆਂ ਹੱਡੀਆਂ ਖਾ ਕੇ ਆ ਗਿਆ ਨਾ ਮਾਂ ਅਸਤਗਫੁਰੁੱਲਾਹ ਅਸਤਗਫੁਰੁੱਲਾਹ ਇਹੋ ਜੀ ਔਲਾਦ ਹੋਵੇ ਜਿਹੜੀ ਮਾਂ ਪਿਓ ਨੂੰ ਮੈਂ ਕਿੱਥੋਂ ਖਾ ਗਿਆ ਮੇਰੇ ਮੂੰਹ ਤੋਂ ਪਤਾ ਲੱਗਦਾ ਕਿ ਮੈਂ ਰੋਟੀ ਖਾਦੀ ਮੇਰੇ ਮੂੰਹ ਤੋਂ ਹਜੇ ਸ਼ਕਲ ਮੇਰੀ ਦੱਸਣ ਨਹੀਂ ਕਿ ਮੈਂ ਭੁੱਖਾ ਸਦੀਆਂ ਦਾ ਭੁੱਖਾ ਠੀਕ ਹੈ ਤੇ ਖਾ ਪੀ ਕੇ ਸਾਰਾ ਬਸ ਕਰੋ ਯਾਰ ਬਸ ਕਰ ਹੱਜ ਨੇ ਬਸ ਕਰ ਯਾਰ ਕੀ ਵੇਖੋ ਕਿੰਨੀਆਂ ਕ ਖਾਣੀਆਂ ਇਹ ਮੈਂ ਆ 2 ਰੋਟੀਆਂ ਆਵੇ ਉਵੇਂ ਪਈਆਂ ਬਸ ਕਰੋ ਬਸ ਕਰੋ ਬਸ ਕਰੋ ਇਹ ਪਤਾ ਨਹੀਂ ਹੁਣ ਕਿੰਨੀਆਂ ਪਈਆਂ ਮੈਂ ਕਿਹੜਾ ਕਿੰਨੀਆਂ ਸੀ ਤੁਸੀਂ ਕਿੰਨੀਆਂ ਹੋਣਗੀਆਂ ਨਾ ਤੇਰੇ ਸਾਹਮਣੇ 4 ਤਾਂ ਪੇੜੇ ਸੀ ਅੱਛਾ ਚੱਲ ਖਾ ਲਾ ਯਾਰ ਮੈਂ ਤਾਂ ਤੰਗ ਕਰ ਉਹ ਵੇਲਾ ਰੋਟੀ ਵਿੱਚ ਰੱਖ ਦਿੱਤੀ ਉਹ ਗੁੱਸਾ ਨਹੀਂ ਕਰਨਾ ਖਾਓ ਜਾ ਪਰ ਉਹ ਖਾ ਯਾਰ ਲੈ ਬੇਬੇ ਮੇਰੀ ਕਰ ਗਈ ਗੁੱਸਾ ਉਹ ਰੋਟੀ ਖਾਓ ਤੁਸੀਂ ਉਹ ਮੈਂ ਤੇ ਅਮਲ ਨਹੀਂ ਬਸ ਅੱਧੀ ਰੋਟੀ ਤੁਸੀਂ ਬਾਹਰ ਗਈ ਰੋਟੀ ਪੂਰੀ ਖਾਓ ਕੋਈ ਨਹੀਂ ਹੈ ਨਹੀਂ ਮੈਂ ਨਹੀਂ ਆ ਮੈਂ ਤੇ ਐਵੇਂ ਤੰਗ ਕਰਨ ਡਿਆ ਤੁਸੀਂ ਰੋਟੀ ਛੱਡ ਦਿੱਤੀ ਨਹੀਂ ਇਹ ਗੱਲ ਬਸ ਮੈਂ ਹੁਣ ਨਹੀਂ ਲਓ ਜੀ ਬੇਬੇ ਸ਼ਾਰਟ ਹੋ ਗਈ ਤੂੰ ਨਹੀਂ ਤੂੰ ਤਾਂ ਤੇਰਾ ਐਡਾ ਗੜਾਚ ਮਾਰ ਕੇ ਖਾ ਇਹਦਾ ਗਰਾਜ ਤੇ ਮੇਰੇ ਕੋਲ ਐਡੀ ਬੁਰਕੀ ਖਾਣੀ ਮੈਂ ਮਸਾ ਨਾ ਨਹੀਂ ਇਹ ਗਰਾਜ ਕੀ ਹੁੰਦੇ ਨੇ ਮੈਨੂੰ ਤੁਹਾਡੇ ਲਫ਼ਜ਼ਾਂ ਤੋਂ ਨਹੀਂ ਅੱਧਿਆਂ ਦਾ ਪਤਾ ਕਿ ਕਿਹੜੇ ਪਤਾ ਨਹੀਂ ਕਿੱਥੋਂ ਨਿਕਲਦੇ ਜੇ ਰੋਟੀ ਦੀਆਂ 4 ਬੁਰਕੀਆਂ ਕਰਨਾ ਖਾ ਚੱਲ ਯਾਰ ਆ ਖਾ ਲੈ ਯਾਰ ਤੂੰ ਮੇਰਾ ਅੱਗੇ ਬਾਬਾ ਜੀ ਅੱਗੇ ਬੇਬੇ ਦੇ ਜਿਹੜਾ ਹੱਥ ਸੜ ਗਿਆ ਕਿੱਥੇ ਸੜਿਆ ਕੁਝ ਨਹੀਂ ਹੁੰਦਾ ਇਹ ਬੇਬੇ ਦੇ ਨਾ ਉਹ ਉੱਥੇ ਰੱਖਿਆ ਸੀ ਤਵਾ ਤੇ ਉਹ ਤਸਲਾ ਲੱਗ ਗਿਆ ਉਹ ਖਾਓ ਤੇ ਸਹੀ ਜਾ ਤੂੰ ਮੈਂ ਨਹੀਂ ਮਾਂ ਜੀ ਲਾਓ ਗੁੱਸਾ ਹੀ ਕਰ ਗਈ ਸੋਹਣੀਏ ਨਹੀਂ ਜਾ ਤੂੰ ਛੇਤੀ ਕਰ ਹੁਣ ਪਤਾ ਕੀ ਆਖਣਾ ਹੁਣ ਮੈਂ ਪਤਾ ਕੀ ਕਹਿਣਾ ਸੋਹਣੀਏ ਸਵਾਰਹੀਏ ਉਹ ਮੈਂ ਨਾ ਕਹਿੰਦੀ ਮੈਂ ਸਵਾਰ ਰਹੀ ਹਾਂ ਤੇ ਨਾ ਮੈਂ ਕਹਿੰਦੀ ਮੈਂ ਸੋਹਣੀ ਆ ਠੀਕ ਹੈ ਤਾਰੀਫ ਉਹ ਹੁੰਦੀ ਜਿਹੜਾ ਕੋਈ ਕਰੇ ਤੇ ਮੈਂ ਹੁਣ ਕੋਈ ਆ ਮੈਂ ਹੁਣ ਕਿਹੜਾ ਤੂੰ ਹੁਣ ਪੁੱਤਰ ਹੋ ਕੇ ਸਵਾਰ ਰੰਗੀ ਮਾਨ ਬਣਾਵਣੇਗਾ ਮੈਂ ਸਵਾਰ ਤੇ ਤੂੰ ਕੋਲਾ ਮੈਂ ਤਾਂ ਮੰਨ ਲਿਆ ਮੈਂ ਕੋਲਾ ਨਹੀਂ ਇਹ ਡਾਇਲੋਗ ਬਾਬਾ ਜੀ ਮੈਨੂੰ ਤੇ ਸਾਡਾ ਤੇ ਬੜਾ ਫੇਮਸ ਸੀ ਸਾਰੇ ਦੋਸਤ ਜੀ ਕਹਿੰਦੇ ਸੁਣਾ ਸੋਹਣਿਆ ਸਵਾਰ ਆ ਗਿਆ ਠੀਕ ਹੈ ਤੇ ਆਪਾਂ ਤੇ ਘਰੇ ਬੇਬੇ ਨੂੰ ਕਹਿ ਜਾਂਦਾ ਤੈਨੂੰ ਕਿਹਾ ਕਿ ਸੋਹਣਿਆ ਕੋਲੇ ਰੰਗਿਆ ਹਾਂ ਹੁਣ ਸੋਹਣਿਆ ਕੋਲੇ ਰੰਗੇ ਬਾਈ ਇੱਥੇ ਰਿਹਾ ਜੇ ਇਹਨੂੰ ਤੋਂ ਅੱਗੇ ਮੈਨੂੰ ਪਤਾ ਜੋ ਤੁਸੀਂ ਲਫ਼ਜ਼ ਕੱਢਣ ਲੱਗੇ ਜੇ ਨਾ ਆਰਡਰ ਨਾਲ ਆਇਆ ਜੀ ਚਾਹ ਤੁਸੀਂ ਪਕਾਣੀ ਹੈ ਹਾਂ ਹਰ ਰੋਜ਼ ਦੀ ਤਰ੍ਹਾਂ ਹੁਣ ਮੈਂ ਰਾਤੀ ਤੈਨੂੰ ਪਕਾ ਕੇ ਪਿਆਈ ਸੀ ਨਾ ਤੇ ਹੁਣ ਮੈਂ ਰੋਟੀ ਪਕਾ ਕੇ ਤੈਨੂੰ ਖਵਾਈ ਮੈਂ ਇੱਕ ਸ਼ਰਤ ਤੇ ਚਾਹ ਪਕਾਉਂਗਾ ਤੇ ਹੁਣ ਮੇਰੀ ਤਸਵੀਰ ਰਹਿੰਦੀ ਹੈ ਮੈਂ ਇੱਕ ਸ਼ਰਤ ਤੇ ਚਾਹ ਪਕਾਉਂਗਾ ਫਿਰ ਤੁਸੀਂ ਰੋਟੀ ਰੱਜ ਕੇ ਖਾਣੀ ਰੋਟੀ ਮੈਂ ਖਾ ਲਈ ਨਹੀਂ ਮੈਂ ਮਜ਼ਾਕ ਨਹੀਂ ਮੈਂ ਮਜ਼ਾਕ ਕਰਦਾ ਪੈਸੇ ਤੁਸੀਂ ਆਇਆ ਤੇ ਨਹੀਂ ਪੂਰੀ ਹੋ ਗਈ ਬਸ ਜ਼ਿਆਦਾ ਖਾ ਕੇ ਆਪ ਨੂੰ ਬਿਮਾਰ ਕਰਨਾ ਮਾਂ ਜੀ ਸ਼ਾਰਟ ਹੋ ਗਏ ਨੇ ਫੁੱਲ ਮੰਮੀ ਰੋਟੀ ਖਾਣੀ ਮੈਂ ਤਾਂ ਤੁਹਾਨੂੰ ਯਾਰ ਮਜ਼ਾਕ ਕਰ ਰਿਹਾ ਸੀ ਤੁਸੀਂ ਤੇ ਸੀਰੀਅਸ ਹੀ ਲੈ ਲਿਆ ਠੀਕ ਬੇਸਿਕਲੀ ਮਾਂ ਜੀ ਸਲੋ ਖਾਂਦੇ ਨੇ ਬੰਦਿਆਂ ਦੀ ਜ਼ਾਹਰੀ ਗੱਲ ਹੈ ਬੰਦਿਆਂ ਦੀ ਸਪੀਡ ਹੁੰਦੀ ਥੋੜਾ ਬੰਦੇ ਤੇਜ਼ ਖਾਂਦੇ ਨੇ ਰੋਟੀ ਤੇ ਉਹ ਸਲੋ ਆਪਦਾ ਲੱਗੇ ਸੀ ਚਲੋ ਯਾਰ ਚਾਹ ਪਕਾ ਦਿੰਦੇ ਤੁਹਾਨੂੰ ਹੋਰ ਦੱਸੋ ਅੱਜ ਤੁਹਾਨੂੰ ਚਾਹ ਮੇਰੇ ਲਈ ਤੋਹਫਾ ਚਾਹ ਦਾ ਤੋਹਫਾ A few moments later. चाय चाहिए कौन सी जनाब लिप्टन ही पाइए लिप्टन ही पाइए लिप्टन ही तो है लाजवाब नहीं कहते नहीं मैं दोबारा पढ़ चाय चाहिए कौन सी जनाब लिप्टन ही तो है लिप्टन पीजिए लाजवाब नहीं कहते ਤੁਸੀਂ ਮੇਰਾ ਮੁਹਾਵਰਾ ਗਲਤ ਕਰਾ ਦਿੱਤਾ ਸ਼ਾਬਾਸ਼ ਤੁਹਾਡੇ ਨਹੀਂ ਉਹ ਕਹਿੰਦੇ ਨੇ ਲਿਪਟਨ ਹੀ ਤਾਂ ਹੈ ਲਿਪਟਨ ਪੀਜੀ ਸੌਂ ਕੇ ਨਹੀਂ ਮੈਂ ਦਿੱਤਾ ਮੈਂ ਚਾਹ ਦੇ ਕੱਪ 'ਚ ਲੈਣਾ ਮੈਂ 2 ਤੋਂ ਵੱਧ ਮਟੀਰੀਅਲ ਪਾਇਆ ਸੀ ਲੇਕਿਨ ਉਹ ਉੱਤੇ ਕੜੀ ਮੈਂ ਥੱਲੇ ਬਹਿ ਗਿਆ ਉੱਤੇ ਮੰਜੇ ਦੇ ਉੱਤੇ ਠੀਕ ਹੈ ਉਹ ਚੁੱਲ੍ਹੇ ਤੇ ਮੈਂ ਵੇਖਿਆ ਜਦੋਂ ਮੈਂ ਵੇਖਿਆ ਤਾਂ ਕਰ ਕਰਕੇ ਸਾਰੀ ਜਿਹੜੀ ਨਾ ਉਹ ਥੱਲੇ ਲੱਗ ਗਈ ਤੇ ਕੋਸ਼ਿਸ਼ ਹੋ ਕੇ ਖੁਸ਼ਕ ਹੋ ਕੇ ਇਹ ਬਣ ਗਈ ਇੰਨੀ ਪੀ ਲਓ ਨਾ ਸ਼ੁਕਰ ਨਹੀਂ ਹੋਈਦਾ ਹੁੰਦਾ ਅੱਲਾ ਦੇ ਬੰਦਿਓ ਇਹ ਹੋਟਲ ਤੋਂ ਜਦੋਂ ਅਸੀਂ ਭੇਜਦੇ ਨਾ ਤੇ ਇਹਨੂੰ ਉਹ ਨਾ ਵੱਡਾ ਕੱਪ ਕਹਿ ਕੇ ਦਿੰਦੇ ਨੇ ਇੰਨੀ ਚਾਹ ਇਹ ਵੱਡੇ ਇਹ ਮੱਗ ਦੀ ਕੁਆਂਟੀਟੀ ਹੈ ਜਿਹੜੀ ਹਜੇ ਕੱਪ ਦੀ ਕੁਆਂਟੀਟੀ ਮਿਲੇ ਤੁਸੀਂ ਤੇ ਕੱਪ ਦੀ ਕੁਆਂਟੀਟੀ ਮਿਲੇ ਤੁਸੀਂ ਤੇ ਸੁੰਘ ਕੇ ਛੱਡ ਦੇਣੀ ਤੁਸੀਂ ਕਹਿਣਾ ਹੈ ਕਿ ਖਾ ਮੈਂ ਤੇਰੇ ਸਿਰ 'ਚ ਮਾਰਨਾ ਕੱਪ ਲੈਣਾ ਹੀ ਨਹੀਂ ਉਹ ਚਾਹ ਦਾ ਲੋ ਜੀ ਇਹ ਤੁਹਾਡੇ ਗੰਜੇ ਕਾਣੇ ਕੱਪ ਜਿਹੜੀ ਮਾਂ ਮੇਰੇ ਕਹਿੰਦੀ ਨਾ ਗੰਜੇ ਕਾਣਾ ਕੱਪ ਜਿਹੜਾ ਕਹਿੰਦੀ 150 ਦਾ ਆਇਆ ਪਿਆ ਤੇ ਇਹ ਗੰਜੇ ਕਾਣੇ ਕੱਪ ਨੇ ਇਹ ਜਿਹੜੇ ਸਾਡੇ ਨੇ ਗੰਜੇ ਕਾਣੇ ਕੱਪ ਹੁਣ ਗੰਜੇ ਕਾਣੇ ਕੱਪਾਂ ਦੀ ਪਹਿਲੇ ਮਾਂ ਜੀ ਨੂੰ ਪਿਆਣੀ ਆਪਾਂ ਚਾਹ ਤੇ ਚਾਹ ਪਿਆ ਕੇ ਮਾਂ ਜੀ ਮਿੰਟ ਮਾਰ ਲਓ ਸ਼ਾਮ ਦਾ ਟਾਈਮ ਹੋ ਗਿਆ ਹੋਰ ਵੀ ਕੰਮ ਨੇ ਜ਼ਿੰਦਗੀ 'ਚ ਬਥੇਰੇ ਤੇ ਆ ਤੁਸੀਂ ਨਾ ਆ ਟਿਕਟੋਕ ਦੀ ਜਾਨ ਛੱਡੋ ਟਿਕਟੋਕ ਦੀ ਨਹੀਂ ਟਿਕਟੋਕ ਦੀ ਜਾਨ ਛੱਡੋ ਤੇ ਚੱਲੀਏ ਆਪਾਂ ਠੀਕ ਹੈ ਪਹਿਲੇ ਮਾਂ ਜੀ ਨੇ ਬਹੁਤ ਰੌਲਾ ਪਾਇਆ ਸੀ ਮੈਂ ਜਾਣਾ ਤੇ ਹੁਣ ਰੌਲਾ ਪਾਇਆ ਕਿ ਥੋੜੇ ਠੰਡੇ ਹੋਏ ਜਾਣਾ ਠੀਕ ਹੈ ਹੁਣ ਠੰਡਾ ਹੁੰਦੇ ਹੁਣ ਜਿਹੜਾ ਨਾ 4 ਵੱਜ ਗਏ ਨੇ ਹੁਣ ਠੰਡਾ ਹੁੰਦੇ 4 ਵੱਜ ਗਏ ਨੇ ਸਰ ਜੀ ਤੇ ਆਪਾਂ ਜਾਣਾ ਆਣਾ ਆਪਾਂ ਨੂੰ ਸ਼ਾਮ ਦੇ 7 ਵੱਜ ਜਾਣੇ ਨੇ ਤੇ ਇਸ ਵਾਰ ਮੈਂ ਕਹਿ ਰਿਹਾ ਕਿ ਛੇਤੀ ਚੱਲੀਏ ਟਾਈਮ ਆਪਣੇ ਕੋਲ ਪਹਿਲੇ ਬਹੁਤ ਸ਼ਾਰਟ ਹੈ ਤੇ ਚਾਹ ਪੀਓ ਖਿੱਚੋ ਚਾਹ ਦੇ 2 ਘੁੱਟ ਮਿੰਟ ਮਾਰੋ ਚਾਹ ਮਾਂ ਜੀ ਨੂੰ ਪਿਆਈਏ ਤੇ ਪਿਆ ਕੇ ਚਾਹ ਜਿੱਤ ਮਾਂ ਜੀ ਨੂੰ ਤੇ ਛੇਤੀ ਨਿਕਲੀਏ ਕਿਉਂਕਿ ਇੰਨਾ ਜ਼ਿਆਦਾ ਟਾਈਮ ਨਹੀਂ ਹੈ ਮਾਂ ਜੀ ਆਪਾਂ ਨੂੰ ਸ਼ਾਮ ਹੋ ਜਾਣੀ ਹੈ ਤੇ ਜ਼ਿੰਦਗੀ ਦੇ ਵਿੱਚ
ਫਿਰ ਜੇ ਤੁਰਨ ਫਿਰਨ ਦਾ ਜਿਹੜਾ ਆ ਚਾਹ ਤੁਸੀਂ ਪੀਓਗੇ ਤੁਹਾਡੇ ਜਿਹੜਾ ਨਾ ਲੱਤਾਂ ਗੋਡੇ ਸਾਰੇ ਫਰੈਸ਼ ਹੋ ਜਾਣਗੇ। ਲਿਪਟਨ ਦੀ ਪੱਤੀ ਜਦੋਂ ਤੁਸੀਂ ਪੀਣੀ ਤੁਹਾਡਾ ਐਂ ਦਿਮਾਗ ਤੁਹਾਡਾ ਨੇ ਕਰ ਦੇਣਾ ਫਰੈਸ਼, ਠੀਕ ਹੈ। ਜੋ ਤੁਸੀਂ ਫਰੈਸ਼ ਹੋ ਜਾਣਾ ਇੰਜ ਕਰਕੇ ਇੰਜ ਕਰਕੇ ਜੋ ਤੁਸੀਂ ਫਰੈਸ਼ ਹੋਣਾ ਤੇ ਵੇਖਿਆ ਜੇ ਤੁਸੀਂ ਮੈਂ ਕਹਿੰਦਾ ਤੁਸੀਂ ਕਹਿਣਾ ਮੈਂ ਪੈਦਲ ਪੁੱਤਰ ਚੱਲ ਜਾਣਾ, ਤੁਰ ਕੇ ਚੱਲ ਜਾਣਾ, ਇੰਨਾ ਇਹ ਕਿਹੜਾ ਪਾਉਂਦੇ 7-8 ਕਿਲੋਮੀਟਰ। ਹਾਂ 7-8 ਕਿਲੋਮੀਟਰ ਤੁਰ ਲੈਂਦੇ ਸੀ ਪੈਦਲ ਹੈ ਨਾ। ਇੱਕ ਦਿਨ ਦੇ ਵਿੱਚ ਨਾ 10 ਘੜੇ ਸਵੇਰ ਪਾਣੀ ਦੇ ਲਿਆਂਦੀ ਸਾਂ ਤੇ 10 ਹੀ ਸ਼ਾਮ ਨੂੰ। ਬੱਲੇ ਸ਼ੇਰਨੀ ਦੇ ਬੱਲੇ। 12 ਘੜੇ ਪਾਣੀ ਦੇ ਭਰ ਕੇ ਲਿਆਂਦੀ ਸੀ ਤੇਰੀ ਮਾਂ। 4-5 ਟੋਕਰੇ ਕੂੜੇ ਤੇ ਸੁੱਟ ਕੇ ਆਉਂਦੀ ਸਾਂ। 10 ਜੀਆਂ ਦਾ ਸਵੇਰ ਦਾ ਨਾਸ਼ਤਾ, 10 ਜੀਆਂ ਦੀ 15 ਜੀਆਂ ਦੀ ਦੁਪਹਿਰ ਦੀ ਰੋਟੀ, 10-12 ਜੀਆਂ ਦੀ ਸ਼ਾਮ ਦੀ ਰੋਟੀ ਤੇ ਕੱਪੜੇ ਸਾਰੇ ਜੀਆਂ ਦੇ ਤੇ ਥਾਪੀਆਂ ਵੀ ਥੱਪਣੀਆਂ। ਦੂਸਰੀਆਂ ਤਾਂ ਸਾਰੀਆਂ ਵਿਆਹੀਆਂ ਵਰੀਆਂ ਗਈਆਂ ਸੀ। ਥਾਪੀਆਂ ਵੀ ਥੱਪਣੀਆਂ ਨਾਲ। ਥਾਪੀਆਂ ਵੀ ਥੱਪਣੀਆਂ। ਪੂਰਨ ਵੀ ਬਣਾਉਣੀ ਸਿਆਲ ਦੇ ਵਿੱਚ ਮੱਝਾਂ ਥੱਲੇ ਪਾਉਣ ਵਾਸਤੇ। ਪੂਰਨ ਕੀ? ਉਹ ਸੁੱਕ ਜਿਹੜੀ ਬਣਾਈ ਸੁੱਕ, ਅੱਛਾ ਸੁੱਕ ਬੋਲੋ ਨਾ ਸੁੱਕ ਜਿਹੜੀ ਬਣਾਈ ਦੀ। ਲੋ ਜੀ ਅਸੀਂ ਆ ਦੇਸੀ ਬੰਦੇ ਤੇ ਦੇਸੀ ਮਾਵਾਂ ਜਿਹੜੀਆਂ ਸਾਰੇ ਕੰਮ ਕਰਦੀਆਂ ਸੀ। ਸਵੇਰੇ ਉੱਠ ਕੇ ਨਮਾਜ਼ ਪੜ੍ਹ ਕੇ 3 ਮੱਝਾਂ ਦਾ ਦੁੱਧ ਇੰਨੀ ਵੱਡੀ ਚਾਟੀ ਹੁੰਦੀ ਸੀ ਤੇ ਤੇਰੇ ਕੋਲੋਂ ਤਾਂ ਕਵਾਂ ਵੀ ਚੱਕ ਤੇ ਤੂੰ ਚੱਕ ਨਹੀਂ ਸਕਣਾ। ਆਏ ਹਾਏ ਆਏ ਵਾਹ ਜੀ ਵਾਹ। ਚਾਟੀ ਨਹੀਂ ਕਹਿੰਦੇ ਚਕਿਚਨੀ, ਕੀ ਬਾਤ ਹੈ, ਠੀਕ ਹੈ। ਡੇਲੀ ਦਾ ਯਕੀਨ ਕਰ 10 ਕਿਲੋ 15 ਕਿਲੋ 16 ਕਿਲੋ ਦੁੱਧ ਰਿੜਕਦੀ ਸੀ ਮੈਂ ਹੱਥਾਂ ਨਾਲ ਇੰਜ ਕਰਕੇ। ਤੇ ਮੈਂ ਉਹਨਾਂ ਪੀ ਲੈਣਾ ਡੇਲੀ ਦਾ। ਪੂਰਾ ਪੀ ਲੈਣਾ। ਨਹੀਂ ਦੁੱਧ ਦੇ ਆਪਾਂ ਸਖਤ ਖਿਲਾਫ, ਆਪਾਂ ਚਾਹ ਪਿਆ ਲੋ ਜਿੰਨੀ ਮਰਜ਼ੀ। ਸਮਝ ਮੇਰੀ ਮਾਂ ਹੁਣ ਕੰਮ ਨਹੀਂ ਕਰਦੀ। ਤੂੰ ਤੇ ਵੇਖਿਆ ਨਹੀਂ ਤੇ ਵੇਖਦਾ ਤੇ ਤੈਨੂੰ ਪਤਾ ਹੁੰਦਾ। ਬਾ ਫਿਰ ਕਿਤੇ ਤੁਸੀਂ ਪਹਿਲੇ ਨਾ ਇੱਕ ਵਾਰ ਤੁਸੀਂ ਬਹੁਤੇ ਕੰਮ ਕਰ ਲਏ ਨੇ ਮੇਰੇ ਵੇਖਣ ਦੇ ਟਾਈਮ ਤੇ ਤੁਸੀਂ ਕਰ ਮਾਂ ਬਾਪ ਨੇ ਘਰ ਕੀਤੇ ਨਾ, ਸਹੁਰਿਆਂ ਦੇ ਘਰ ਆ ਕੇ ਫਿਰ ਉਹ ਇਹ ਕੰਮ ਨਹੀਂ ਸੀ ਹੈਗੇ। ਬਹੁਤ ਘੱਟ ਕੰਮ ਹੈਗਾ ਸੀ। ਚਲੋ ਹੁਣ ਹੈ ਸੀ ਜਾਂ ਬਸ ਚਾਹ ਖਿੱਚਦੇ ਆ ਤੇ ਚਾਹ ਖਿੱਚਣ ਤੋਂ ਬਾਅਦ ਜਿਹੜਾ ਜਾਣ ਦਾ ਲਾਣੇ ਸਾਹਿਬ ਹੁਣ ਚਾਹ ਟੇਸਟ ਕਰਦੇ ਆ ਕਿ ਆਪਣੇ ਹੱਥ ਦੀ ਚਾਹ ਆਪਾਂ ਨੂੰ ਮੈਨੂੰ ਆਪਣੇ ਹੱਥ ਦੀ ਚਾਹ ਬਹੁਤ ਜ਼ਿਆਦਾ ਪਸੰਦ। ਬਾਪ ਸਾਡਾ ਜ਼ਿਮੀਂਦਾਰ ਸੀ ਤੇ ਫਿਰ ਜ਼ਿਮੀਂਦਾਰ ਦਾ ਕੰਮ ਤੇ ਕਰਨਾ ਹੀ ਕਰਨਾ ਹੁੰਦਾ ਸੀ। ਇਹੀ ਸੀ ਕੋਸ਼ਿਸ਼ ਵੀ ਭਰਾ ਛੋਟੇ ਨੂੰ ਪੜ੍ਹ ਜਾਣ। ਮਾਸ਼ਾਅੱਲਾ ਤੁਸੀਂ ਚਾਹ ਪੀਵੋ, ਤੁਹਾਨੂੰ ਸਾਰੇ ਦੁੱਖ ਭੁੱਲ ਜਾਣੇ ਪੁਰਾਣੇ। ਜਿੰਨੇ ਤੁਸੀਂ ਗੋਹੇ ਸੁੱਟੇ, ਜਿੰਨੇ ਤੁਸੀਂ ਦੁੱਧ ਰਿੜ ਕੇ ਘੜੇ ਚੱਕੇ, ਤੁਹਾਨੂੰ ਸਾਰੇ ਦੇ ਸਾਰੇ ਦੁੱਖ ਭੁੱਲ ਜਾਣੇ, ਤੁਹਾਨੂੰ ਫਰੈਸ਼ ਹੋ ਜਾਣਾ। ਕੋਈ ਦੁੱਖ ਨਹੀਂ ਗਾ, ਕੋਈ ਟੈਨਸ਼ਨ ਨਹੀਂ। ਸਾਡਾ ਕੰਮ ਸੀ, ਅਸੀਂ ਕਰੀਦਾ ਸੀ, ਥਕਾਵਟ ਕਦੇ ਨਹੀਂ ਹੋਈ ਸੀ। ਤੇ ਬਾਈ ਇੰਜੋਏ ਕਰੋ, ਚਾਹ ਪੀਓ, ਬਸ ਫਿਰ ਮਿੰਟ ਮਾਰੋ ਆਪਾਂ ਨਿਕਲੀਏ। ਦਿਲ ਕਹਿੰਦਾ ਹੁਣ ਫਿਰ ਉਹ ਕੰਮ ਹੁਣ ਅਸੀਂ ਕਰੀਏ। ਮੈਂ 2 ਮੱਝਾਂ ਰੱਖ ਦੇਣਾ ਤੁਹਾਨੂੰ, ਹੋਰ ਦੱਸੋ। ਤੇ ਮੋਟਾਪਾ ਕਦੇ ਹੋਣਾ ਹੀ ਨਹੀਂ ਸੀ ਜੇ ਉਹ ਕੰਮ। ਮੈਂ ਤੁਹਾਨੂੰ ਕਿਸੇ ਦਿਨ ਐਸੇ ਪ੍ਰੈਸ਼ਰ ਚ ਆ ਕੇ ਨਾ ਪਿੰਡੋਂ ਮੱਝਾਂ 2 ਖੋਲ ਲਿਆਉਣੀਆਂ ਤੇ ਮੈਂ ਤੁਹਾਨੂੰ ਦੱਸੀਆਂ ਨਾ ਆਪਾਂ ਉੱਤੇ ਚੱਲ ਜਾਣਾ ਤੇ ਮੱਝਾਂ ਆਪਾਂ ਥੱਲੇ ਰੱਖ ਦੇਵਾਂਗੇ, ਮੱਝਾਂ ਆਪਾਂ ਉੱਤੇ ਚੱਲ ਜਾਾਂਗੇ, ਠੀਕ ਹੈ। ਤੇ ਮੱਝਾਂ ਆਪਾਂ ਥੱਲੇ ਇੱਥੇ ਹਾਲ ਦੇ ਵਿੱਚ 2 ਕਿੱਲੇ ਕੱਢ ਕੇ ਨਾ ਇੱਥੇ ਇੱਕ, ਠੀਕ ਹੈ। ਹੁਣ ਨਹੀਂ ਹੋ ਸਕਦਾ। ਹੁਣ ਬਸ ਨਾ ਲਾਓ ਤਾਂ ਹੁਣ ਨਹੀਂ ਹੋ ਸਕਦਾ। ਹੁਣ ਬੱਕਰੀਆਂ 3-4 ਰੱਖ ਦਿੰਨੇ ਆ। ਨਹੀਂ ਬਈ ਹੁਣ ਤਾਂ ਮੈਨੂੰ ਮੁਸ਼ਕ ਆਹ ਹੁਣ ਮੁਸ਼ਕ ਆਉਂਦਾ। ਉਦੋਂ ਸਾਰੀ ਉਮਰ ਸੀ ਆਂਦਾ, ਹੁਣ ਮੁਸ਼ਕ ਆਉਂਦਾ। ਚਲੋ ਮੈਂ ਪਾਥੀਆਂ ਤੱਪ ਕੇ ਫਿਰ ਮੈਂ ਕੀ ਕਰਨਾ, ਕੱਪੜੇ ਧੋਣੇ ਵੀ ਮੇਰੇ ਹੱਥਾਂ ਦੀ ਸਮੈਲ ਖਤਮ ਹੋ ਜਾਵੇ। ਤੇ ਚੰਗੀ ਗੱਲ, ਉਹ ਤੇ ਕਰਨਾ ਚਾਹੀਦਾ। ਹੱਥ ਸਾਫ਼ ਹੋ ਜਾਂਦੇ ਨਾ ਸਾਰੇ। ਮੈਂ ਕਹਿੰਦੀ ਉਹਨਾਂ ਦੇਰ ਮੈਂ ਰੋਟੀ ਨੂੰ ਜਾਂ ਕਿਸੇ ਚੀਜ਼ ਨੂੰ ਹੱਥ ਨਹੀਂ ਲਾਦੀ ਜਿੰਨੇ ਦਿਨ ਮੈਂ 4-5 ਕੱਪੜੇ ਧੋ ਕੇ ਤੇ ਹੱਥ ਜਦੋਂ ਸੁੰਘਣਾ ਇੰਜ ਕਰਕੇ ਵੀ ਸਮੈਲ ਤਾਂ ਨਹੀਂ ਆਉਂਦੀ, ਫਿਰ ਮੈਂ ਜਾ ਕੇ ਵਰਤਣਾ ਚਾਹਤਾ। ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਮੈਨੂੰ ਜਿਹੜਾ ਦਿਲੀ ਤੌਰ ਤੇ ਜਿਹੜੇ ਕੱਪੜੇ ਧੋਤੇ ਪਸੰਦ ਆਉਂਦੇ ਨੇ ਨਾ, ਹੱਥ ਦੇ ਧੋਤੇ ਜਾਂ ਮਸ਼ੀਨ ਦਾ ਕੱਪੜੇ ਸਹੀ ਨਹੀਂ ਧੋਪਦੇ। ਉਹ ਹੁਣ ਕੀ ਕਰੀਏ, ਕੋਈ ਸਵਾਦ ਨਹੀਂ ਹੁੰਦਾ ਮਸ਼ੀਨ ਨਾਲ ਧੋਪੇ ਕੱਪੜਿਆਂ ਦਾ। ਹੱਥ ਨਾਲ ਜਿਹੜੇ ਕੱਪੜੇ ਮਾਈਆਂ ਧੋਂਦੀਆਂ ਨੇ ਨਾ, ਕੱਪੜੇ ਉਹੀ ਧੋਪਦੇ ਨੇ। ਉੱਠੋ ਆਜੋ, ਅੱਜ ਮਿੰਟ ਮਾਰੋ, ਆਜੋ ਚੱਲੀਏ। ਸ਼ਾਮ ਹੋ ਗਈ, ਹੁਣ ਠੰਡਾ ਹੋ ਗਿਆ ਤੇ ਆਪਾਂ ਹੋ ਜਾਣਾ ਲੇਟ। ਮੇਰਾ ਮਾਸਕ ਤੇ ਮੇਰੀ ਐਨਕ ਫੜ ਲਓ ਤੇ ਆਜੋ ਮਿੰਟ ਮਾਰੋ। ਚਲੋ ਜੀ ਹੁਣ ਮਾਂ ਜੀ ਨੂੰ ਲੈ ਕੇ ਚੱਲੀਏ, ਠੀਕ ਹੈ। ਅਸੀਂ ਜਾਣਾ ਬੇਸਿਕਲੀ ਅੱਜ ਆਪਣੇ ਕਿੱਥੇ ਜਾਣਾ ਭਲਾ? ਇੱਕ ਮਿੰਟ, ਸ਼ੋਰ ਹੋ ਜਾਏਗਾ। ਮੈਂ ਕਹਿੰਦਾ ਸ਼ੋਰ ਨਾ ਹੀ ਹੋਵੇ, ਤਾਂ ਸ਼ੋਰ ਸੁਣਾਓ। ਸ਼ਾਮ ਹੋ ਗਈ, ਬਾਹਰ ਜਿਹੜਾ ਠੰਡਾ ਹੋ ਗਿਆ, ਠੀਕ ਹੈ। ਤੇ ਬੇਸਿਕਲੀ ਮੈਂ ਹੁਣ ਲੈ ਕੇ ਚੱਲਾਂ ਜਿਹੜਾ ਮਾਂ ਜੀ ਨੂੰ ਜਿਹੜਾ ਹੈ ਨਾ ਆਪਣੇ ਨਾਨਕੇ ਦੇ ਕਬਰਿਸਤਾਨ, ਠੀਕ ਹੈ। ਤੇ ਕਿਉਂਕਿ ਵਾਲਦਾ ਕਾਫੀ ਟਾਈਮ ਤੋਂ ਕਹਿ ਰਹੀ ਸੀ ਕਿ ਮੈਂ ਨਾ ਜਾਣਾ ਹੈ ਕਬਰਿਸਤਾਨ, ਜਿੱਥੇ ਮੇਰੇ ਨਾਨਾ ਨਾਨੀ ਦੀਆਂ ਕਬਰਾਂ ਨੇ ਸਾਰੇ, ਠੀਕ ਹੈ। ਨਾਨਾ ਨਾਨੀ ਦੀ ਕਬਰ ਹੈ, ਪੜਨਾਨਾ ਪੜਨਾਨੀ ਦੀ ਕਬਰ ਹੈ ਤੇ ਮਾਮੂ ਦੀ ਕਬਰ ਹੈ, ਠੀਕ ਹੈ। ਨਾਨਕਾ ਸਾਡਾ ਜਿੰਨਾ ਵੀ ਹੈ ਉਹ ਸਾਰਾ ਇੱਕ ਕਬਰਿਸਤਾਨ ਦੇ ਅੰਦਰ ਹੈ। ਤੇ ਉਸ ਕਬਰਿਸਤਾਨ 'ਚ ਮਾਂ ਜੀ ਨੂੰ ਲੈ ਕੇ ਜਾਣਾ। ਮਾਂ ਜੀ ਕਹਿ ਰਹੇ ਸੀ ਕਿ ਮੈਂ ਦੁਆ ਕਰਕੇ ਆਣੀ ਹੈ। ਈਦ ਵਾਲੇ ਦਿਨ ਜਿਹੜਾ ਟਾਈਮ ਨਹੀਂ ਮਿਲਿਆ, ਕੱਲ੍ਹ ਵੀ ਟਾਈਮ ਨਹੀਂ ਮਿਲਿਆ, ਤੇ ਅੱਜ ਜਿਹੜਾ ਨਾ ਸੁਬਾਹ ਲੈ ਕੇ ਜਾਣਾ ਸੀ ਦੁਪਹਿਰ ਟਾਈਮ। ਜਿਸ ਟਾਈਮ ਮੈਂ ਉੱਠਿਆ ਉਸ ਟਾਈਮ ਫਿਰ ਜੁਮੇ ਦਾ ਟਾਈਮ ਸੀ, ਮੈਨੂੰ ਯਾਦ ਨਹੀਂ ਸੀਗਾ ਜੁਮਾ ਪੜਿਆ। ਤੇ ਮਾਂ ਜੀ ਕਹਿੰਦੇ ਕਿ ਜੁਮਾ ਪਹਿਲੇ ਪੜ੍ਹ ਲਓ, ਜੁਮੇ ਤੋਂ ਬਾਅਦ ਫਿਰ ਚੱਲਾਂਗੇ, ਠੀਕ ਹੈ। ਤੇ ਫਿਰ ਮੈਂ ਕਿਹਾ ਚਲੋ ਹੁਣ ਧੁੱਪ ਥੋੜ੍ਹੀ ਜਿਹੀ ਘੱਟ ਜਾਵੇ, ਬਾਹਰ ਥੋੜ੍ਹਾ ਹੈ ਨਾ ਠੰਡਾ ਹੋ ਜਾਊਗਾ ਮੌਸਮ, ਕਿਉਂਕਿ ਹੁਣ ਗਰਮੀ ਆ ਗਈ ਤੇ ਹੁਣ ਮੌਸਮ ਇਸ ਟਾਈਮ ਥੋੜ੍ਹਾ ਠੰਡਾ ਹੋ ਚੁੱਕਿਆ। ਜੁੱਤੀ ਪਾ ਲਓ ਜਿਹੜੀ ਪਾਣੀ ਹੈ ਤੇ ਆ ਜਾਓ, ਚਾਬੀਆਂ ਦਰਵਾਜ਼ੇ ਦੇ ਵਿੱਚ ਨੇ, ਲੋਕ ਕਰ ਦਿਓ, ਆ ਜਾਓ ਤੇ ਫੁੱਲ ਲਈਏ ਤੇ ਫਿਰ ਚੱਲੀਏ, ਠੀਕ ਹੈ। ਹੁਣ ਚੱਲਦੇ ਹਾਂ ਇਨਸ਼ਾਅੱਲਾ ਆਪਾਂ ਜਾ ਕੇ ਕਬਰਿਸਤਾਨ, ਫਿਰ ਜਿਹੜਾ ਨਾ ਮਿਲਦਾ। अस्सलाम वालेकुम या कबूल। लो जी कब्रिस्तान पहुँचे। हाँ जी फुल फाड़ लो तो इधर दी हो जाओ, इधर दी हो जाओ। चलो कब्रिस्तान पहुँच गए हैं जी, आखिरी आराम का, ठीक है। सारे ने इत्थे ही आना तो हुण जाना अपनी कब्रां लभी। ਪਹਿਲੋਂ ਨਾਨੀ ਨੂੰ ਫੁੱਲਾਂ ਨਾਲ ਗੁਲਜ਼ਾਰ ਕਰ ਲਾ। ਅੱਗੋਂ ਤੇਰਾ ਮਾਮਾ ਹੈ ਸਿਰ ਤੇ, ਹਾਂ ਨਾਲ ਤੇਰੇ ਮਲਵੇਰ ਦੀ ਹੈ।
ਆ ਤੇਰਾ ਨਾਨਾ ਹੈ। ਇਹ ਵੀ ਕਿਸਮਤ ਦੀ ਗੱਲ ਹੈ ਕਿ ਨਹੀਂ? ਨਾਨੇ ਨਾਨੀ ਨੂੰ ਅੱਲਾ ਮੀਆਂ ਨੇ ਆ ਜੋੜ ਕੇ ਦਿੱਤੀ ਥਾਂ। ਇਹ ਵੱਡਾ ਨਾਨਾ ਹੈ। ਫੁੱਲ ਵਗੈਰਾ ਸਾਰੇ ਪਾ ਦਿੱਤੇ ਨੇ। ਇਹ ਸਾਡੀਆਂ ਕਬਰਾਂ ਨੇ, ਠੀਕ ਹੈ। ਕਬਰਾਂ ਸਾਰੀਆਂ ਸਾਡੀਆਂ ਤਕਰੀਬਨ ਪੂਰੀ ਫੈਮਿਲੀ ਦੀਆਂ ਇਕੱਠੀਆਂ ਨੇ। ਤੇ ਦੁਆ ਕਰ ਲਈਏ ਤੇ ਚਲੀ। ਨਾਨੇ ਦੀ ਉਹ ਉਧਰ ਦਾਦੇ ਦਾਦੀ ਦੀ, ਉਹ ਦਾਦੇ ਤੁਹਾਡੇ ਦਾਦੇ ਦਾਦੀ ਦੀ ਹੈ ਨਾ, ਨਾਨੇ ਨਾਨੀ ਦੀ। ਮੇਰੇ ਨਾਨੇ ਨਾਨੀ ਦੀ ਤੇ ਨਾਨੇ ਆ ਨੇ। ਇਹ ਸਾਰੀਆਂ ਸੀ ਜੀ, ਠੀਕ ਹੈ। ਤੇ ਹੁਣ ਦੁਆਏ ਖੈਰ ਕਰੀਏ। ਇਹ ਸਾਡੀਆਂ ਕਬਰਾਂ ਸੀ ਸਿਰਫ, ਠੀਕ ਹੈ। ਤੇ ਜਿਹੜਾ ਨਾ ਦੁਆਏ ਖੈਰ ਕਰ ਲਈਏ ਤੇ ਹੁਣ ਬਸ ਚਲੀਏ ਘਰ ਨੂੰ। ਕਿਹਨੂੰ ਸੁਣਾਵੇ ਦੁੱਖ ਸੁੱਖ ਕੇ। ਚਲੋ ਮਾਂ ਜੀ ਬਸ ਅਫਸੋਸਦਾ ਨਹੀਂ ਹੋਣਾ, ਠੀਕ ਹੈ। ਚਲੋ ਜੀ, ਬਲੱਡ ਪ੍ਰੈਸ਼ਰ ਹਾਈ ਹੋ ਜਾਣਾ। ਉਠੋ 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 ਉਠੋ, ਚਲਾਓ ਚਲੀਏ। ਉਹ ਤਾਂ ਇਹਨਾਂ ਨਾਲ ਬੋਲਦੇ ਵੀ ਨਹੀਂ। ਚਲੋ ਆ ਜਾਓ। ਬਸ ਹੁਣ ਇਸ ਤਰ੍ਹਾਂ ਹੀ ਹੈ ਨਾ, ਹੁਣ ਕੀ ਕਰੀਏ, ਇੱਕ ਦਿਨ ਸਾਰਿਆਂ ਨੇ ਜਾਣਾ ਹੈ, ਠੀਕ ਹੈ। A few moments ਜੀ later. ਦੁਆ ਵਗੈਰਾ ਮੰਗ ਲਈ ਹੈ ਕਬਰਿਸਤਾਨ ਤੇ ਹੁਣ ਜਾਣਾ ਹੈ ਮਾਮੂ ਦੇ ਘਰ, ਠੀਕ ਹੈ। ਕਿਉਂਕਿ ਅਸੀਂ ਆਏ ਹੋਏ ਸੀ ਮਾਮੂ ਦੇ ਪਿੰਡ ਹੀ, ਠੀਕ ਹੈ। ਕਿਉਂਕਿ ਇੱਥੇ ਸਾਰੇ ਨਾਨਕੇ ਦੀ ਜਿੰਨੀਆਂ ਵੀ ਕਬਰਾਂ ਸਾਰੀਆਂ ਇੱਥੇ ਨੇ। ਹੁਣ ਮਾਮੂ ਦੇ ਘਰ ਜਾਂਦੇ ਆ ਤੇ ਬੱਚਿਆਂ ਨੂੰ ਜਿਹੜਾ ਨਾ ਈਦੀ ਰਹਿੰਦੀ ਸੀ ਦੋ ਫੈਮਿਲੀ ਦਿਆਂ ਨੂੰ, ਬੱਚਿਆਂ ਨੂੰ ਈਦੀ ਦੇਣੀ ਹੈ। ਤੇ ਉਸ ਤੋਂ ਬਾਅਦ ਫਿਰ ਆਪਾਂ ਚੱਲਦੇ ਹਾਂ ਵਾਪਸ। ਘਰ ਪਹੁੰਚ ਗਏ ਆ ਈਦ ਮਿਲਣ ਵਾਸਤੇ। ਈਦ ਵਾਲੇ ਦਿਨ ਨਹੀਂ ਸੀ ਆਏ, ਠੀਕ ਹੈ। ਇਸ ਤੋਂ ਪਹਿਲੇ ਅਸਲਾਮ ਵਾਲੇਕੁਮ ਮਾਮੀ ਜੀ, ਕੀ ਹਾਲ ਹੈ? ਲੋ ਉਹ ਇਹ ਮੇਰੀ ਈਦੀ ਸੀ। ਲੋ ਈਦੀ ਮਿਲ ਗਈ ਹੈ ਬਸ। ਇਹ ਖੁਸ਼ ਜੀ। ਹੁਣ ਤੁਸੀਂ ਕਹਿ ਰਹੇ ਸੀ ਕਿ ਤੁਸੀਂ ਨਾ ਈਦ ਮਿਲਣ ਵਾਸਤੇ ਨਹੀਂ ਗਏ। ਅਸਲਾਮ ਵਾਲੇਕੁਮ। ਲੋ ਮਾਮ ਕਹਿੰਦੀ ਤੁਸੀਂ ਆਪਦੀ ਨਾ ਵੱਡੀ ਖਾਲਾ ਨੂੰ ਨਹੀਂ ਮਿਲਦੇ, ਠੀਕ ਹੈ। ਲੋਰੀ ਪੰਜਾਬੀ ਫੈਮਿਲੀ ਨਾਲ। ਲੋ ਜੀ ਅੱਜ ਸਾਡਾ ਮੀਟਅਪ 3 ਫੈਮਲੀਆਂ। ਇਧਰ ਨੂੰ ਚਿਹਰਾ ਕਰਿਆ ਜੀ, ਇਧਰ ਨੂੰ ਚਿਹਰਾ ਕਰੇ। ਲੋ ਜੀ ਸਾਡੀ ਜ਼ਰੂਰਤ ਨਹੀਂ, ਸਿਹਤ ਵੇਖ ਕੇ ਪਤਾ ਚੱਲ ਜਾਏਗਾ। ਸਾਡੀਆਂ 3 ਢਿੱਡ ਵੇਖ ਕੇ ਪਤਾ ਚੱਲਦਾ। ਕਿਸ ਤਰ੍ਹਾਂ ਨਹੀਂ, ਇਹ ਦੁਬਾਰਾ ਖਾਓ, ਦੁਬਾਰਾ ਖਾਓ। ਸਾਡੀਆਂ ਰੋਟੀਆਂ ਦੇ ਇੰਨਾ ਕੋਈ ਨਹੀਂ, ਉਮਰ ਦੇ ਹਿਸਾਬ ਨਾਲ ਕੋਈ ਇੱਥੇ ਜਾਣਾ। ਮੈਂ ਪਹੁੰਚਿਆ ਖਲੋਤਾ। ਟੈਨਸ਼ਨ ਨਾ ਲੈ, ਮੈਂ ਪਹੁੰਚਿਆ ਖਲੋਤਾ। ਇੱਥੇ ਜਾਣਾ। ਈਦ ਮੁਬਾਰਕ ਤੁਹਾਨੂੰ। ਮੇਰੇ ਕੋਲ ਕਿੰਨੀ ਕੁ ਈਦ ਮੁਬਾਰਕ ਪੁੱਤਰ। ਲੋ ਜੀ ਹੁਣ ਅਸੀਂ ਈਦ ਮਿਲ ਲਈ ਆ। ਤੁਸੀਂ ਕਹਿੰਦੇ ਸੀ ਕਿ ਤੁਸੀਂ ਮਿਲਦੇ ਨਹੀਂ ਮਿਲਦੇ। ਅਸੀਂ ਤੁਹਾਨੂੰ ਕਿਹਾ ਸੀ ਕਿ ਈਦ ਤੇ ਮੀਟਅਪ ਹੋਏਗਾ ਤੇ ਕਿਸੇ ਤਰੀਕੇ ਵੀ ਹੋ ਸਕਦਾ ਤੇ ਮੀਟਅਪ ਸਾਡਾ ਹੋ ਗਿਆ। 1 hour later. ਕਾਫੀ ਜ਼ਿਆਦਾ ਲੇਟ ਹੋ ਗਿਆ ਕਿਉਂਕਿ ਫੈਮਿਲੀ ਮਾਸ਼ਾਅੱਲਾ ਇਕੱਠੀ ਹੋਈ ਸੀ। ਸਾਰੀਆਂ ਫੈਮਲੀਆਂ ਇਕੱਠੀਆਂ ਹੋਈਆਂ ਸੀ। ਜਾਣਾ ਤਾਂ ਖਾਲੀ ਕਬਰਸਤਾਨ ਸੀ, ਲੇਕਿਨ ਬੱਚਿਆਂ ਨੂੰ ਉਸ ਤੋਂ ਬਾਅਦ ਈਦੀ ਦੇਣੀ। ਬੱਚਿਆਂ ਨੂੰ ਈਦੀ ਦਿੱਤੀ ਤੇ ਉੱਥੋਂ ਫ੍ਰੀ ਹੋਏ ਨਾ। ਉਹ ਫ੍ਰੀ ਕਿਉਂ ਹੋਏ? ਫ੍ਰੀ ਹੁੰਦਾ ਹੀ ਨਹੀਂ ਬੰਦਾ ਜਿਸ ਟਾਈਮ ਜਾਵੇ, ਠੀਕ ਹੈ। ਤੇ ਮਾਸ਼ਾਅੱਲਾ ਉੱਥੋਂ ਅੱਜ ਜਦੋਂ ਫਿਰ ਜਿਵੇਂ ਤੁਸੀਂ ਕਹਿੰਦੇ ਸੀ ਜੇ ਤੁਸੀਂ ਆਪਣੀ ਲੋਰੀ ਪੰਜਾਬੀ ਫੈਮਿਲੀ ਨੂੰ ਮਿਲਦੇ, ਛੋਟੀ ਖਾਲਾ ਨੂੰ ਮਿਲਦੇ, ਤੇ ਛੋਟੀ ਖਾਲਾ ਅੱਲਾ ਲੋ ਆਏ ਹੋਏ ਸੀ, ਠੀਕ ਹੈ। ਤੇ ਛੋਟੀ ਖਾਲਾ ਨਾਲ ਮੁਲਾਕਾਤ ਹੋ ਗਈ। ਉਸ ਤੋਂ ਬਾਅਦ ਫਿਰ ਬਸ ਜਦੋਂ 2 ਭੈਣਾਂ ਬਹਿ ਜਾਣ ਫਿਰ ਕਿੱਥੇ ਗੱਲਾਂ ਮੁੱਕਦੀਆਂ ਨੇ। ਉਹ 2 ਭੈਣਾਂ ਬੈਠੀਆਂ, ਉਹਨਾਂ ਦੀਆਂ ਕੁਝ ਗੱਲਾਂ, ਕੋਈ ਗੱਲਾਂ ਨਹੀਂ ਕੀਤੀਆਂ, ਠੀਕ ਹੈ। ਉਹ ਛੋਟਾ ਮੋਟਾ ਥੋੜਾ ਬਹੁਤ ਤੁਸੀਂ ਗੱਲਾਂ ਕਰਨੀਆਂ ਸੀ। ਉਹ ਟਾਈਮ ਇਹ ਸੀ ਕਿ ਆਪਣੇ ਮਹਿਮਾਨ ਆਣੇ ਸੀ ਇਸ ਵਜ੍ਹਾ ਤੋਂ ਫਿਰ ਸਾਡੇ ਕੋਲ ਜ਼ਿਆਦਾ ਦੇਰ ਨਾਲ ਬਹਿ ਨਹੀਂ ਹੋਇਆ, ਠੀਕ ਹੈ। ਰੁਕਣ ਦਾ ਸਾਰੇ ਕਹਿ ਰਹੇ ਸੀ ਲੇਕਿਨ ਰੁਕੇ ਨਹੀਂ ਇਸ ਵਜ੍ਹਾ ਤੋਂ ਕਿਉਂਕਿ ਮਹਿਮਾਨ ਆ ਰਹੇ ਸੀ। ਤੇ ਜਿਹੜੇ ਨਾ ਮੇਰੇ ਦੋਸਤ ਅੱਜ ਆ ਰਹੇ ਸੀ ਤੇ ਉਹ ਮਹਿਮਾਨਾਂ ਨੇ ਆਉਣਾ ਸੀ, ਮਹਿਮਾਨਾਂ ਨੂੰ ਮਿਲਣਾ ਸੀ। ਇਸ ਵਜ੍ਹਾ ਤੋਂ ਫਿਰ ਨਾਲ ਜਲਦੀ ਆਉਣਾ ਪਿਆ। ਮੈਂ ਕਿਹਾ ਜਲਦੀ ਚੱਲੇ। ਜਲਦੀ ਕਰਦੇ ਜਿਹੜਾ ਨਾ ਤੁਹਾਨੂੰ 8 ਵੱਜ ਗਏ ਨੇ ਰਾਤ ਦੇ। ਤੇ ਹੁਣ ਅਸੀਂ ਘਰ ਪਹੁੰਚੇ ਹਾਂ। ਤੇ ਹੁਣ ਜੀ ਆਪਾਂ ਹੋਰ ਮਾਂ ਜੀ ਫਿਰ ਤੁਹਾਨੂੰ ਹੁਣ ਤੁਸੀਂ ਖੁਸ਼ ਜੇ? ਤੁਸੀਂ ਕਹਿ ਰਹੇ ਮੈਨੂੰ ਕਬਰਸਤਾਨ ਲੈ ਕੇ ਜਾਣਾ, ਹੁਣ ਖੁਸ਼ ਜੇ? ਤੇ ਹੋਰ ਪੱਕਾ ਖੁਸ਼ ਜੇ? ਖੁਸ਼ ਆ। ਗੋਡੇ ਗੋਡੇ ਚ ਆਏ। ਆਦੇ ਮਾਂ ਪਿਓ ਦੀ ਢੇਰੀ ਵੇਖ ਕੇ ਆਈ ਆ। ਚਲੋ ਜੀ ਮਾਂ ਜੀ ਜਿਹੜਾ ਨਾ ਕਾਫੀ ਮਤਲਬ ਮੈਂ ਇੱਕ ਸਰਪ੍ਰਾਈਜ਼ ਵੀ ਰੱਖਿਆ ਸੀ। ਮੈਂ ਲੈ ਕੇ ਜਾਣਾ ਸੀ ਮਾਂ ਜੀ ਨੂੰ ਨਾ ਬਰਥਡੇ ਵਾਲੇ ਦਿਨ, ਠੀਕ ਹੈ। ਉਸ ਦਿਨ ਮੈਂ ਕਿਹਾ ਸੀ ਮੈਂ ਮਾਂ ਜੀ ਨੂੰ ਲੈ ਕੇ ਜਾਵਾਂਗਾ, ਲੇਕਿਨ ਉਸ ਦਿਨ ਫਿਰ ਕੋਈ ਟਾਈਮ ਦੀ ਮਸਰੂਫੀਅਤ ਐਸੀ ਕਿ ਜਿਹੜਾ ਨਾ ਉਹ ਬੰਦਾ ਫਿਰ ਇੱਕ ਚੀਜ਼ ਟਾਈਮ ਦੇ ਨਾਲ ਕਈ ਵਾਰੀ ਤੁਸੀਂ ਪੋਸੀਬਿਲਿਟੀ ਕਰਦੇ ਜੀ ਕੋਸ਼ਿਸ਼ ਕਰਨ ਦੀ, ਲੇਕਿਨ ਪੋਸੀਬਿਲਿਟੀ ਨਹੀਂ ਹੋ ਪਾਉਂਦੀ। ਤੇ ਬਸ ਐਸੇ ਵਜ੍ਹਾ ਤੋਂ ਨਹੀਂ ਹੋ ਪਾਇਆ ਤੇ ਉਹ ਥੋੜਾ ਜਿਹਾ ਡਿਲੇ ਹੁੰਦਾ ਈਦ ਵਾਲੇ ਦਿਨ ਵੀ ਮਿਸ ਹੋਇਆ, ਸੈਕਿੰਡ ਵੀ ਮਿਸ ਹੋਇਆ। ਤੇ ਮੈਂ ਕਿਹਾ ਚਲੋ ਥਰਡ ਡੇ ਹਰ ਹਾਲ 'ਚ ਆਪਾਂ ਪੋਸੀਬਿਲਿਟੀ ਕਰਨੀ। ਮੈਂ ਸਾਰੇ ਕੰਮ ਇੱਕ ਸਾਈਡ ਤੇ ਕਰਕੇ ਮੈਂ ਕਿਹਾ ਇਹ ਕੰਮ ਆਪਣਾ ਜਿਹੜਾ ਸਭ ਤੋਂ ਜ਼ਰੂਰੀ ਹੈ ਕਿਉਂਕਿ ਮਾਂ ਜੀ ਜਿਹੜਾ ਨਾ ਥੋੜਾ ਜਿਹਾ ਹੁਣ ਨਾ ਫਿਰ ਉਹ ਹੁੰਦਾ ਨਾ ਮਾਂ ਜੀ ਨੂੰ ਕਿ ਇੱਕ ਚੀਜ਼ ਮੈਂ ਕੰਮ ਆਖਿਆ ਪੁੱਤਰ ਨੂੰ ਤੇ ਠੀਕ ਹੈ ਤੇ ਫਿਰ ਪੁੱਤਰ ਕਰ ਨਹੀਂ ਰਿਹਾ। ਮੈਂ ਕਿਹਾ ਨਹੀਂ ਅੱਜ ਤੁਸੀਂ ਦਿਲ ਛੋਟਾ ਨਾ ਕਰੋ। ਅੱਜ ਆਪਾਂ ਕੀ ਫੇਰ ਸਵੈਲਿੰਗ ਹੋ ਗਈ ਇੱਕ ਤੇ ਪੈਰਾਂ ਤੇ ਨਾ ਜਿਹੜੀ ਸਵੈਲਿੰਗ ਹੋ ਜਾਂਦੀ ਥੋੜਾ ਜਿਹਾ ਬਹਿਣ ਦੀ ਵਜ੍ਹਾ ਤੋਂ। ਹੁਣ ਆਟੇ ਵਾਲੀ ਚੁੰਨੀ ਨਾ ਹੁਣ ਨਹੀਂ ਲਿਬੜਦੇ ਕੱਪੜੇ? ਨਹੀਂ ਉਹ ਮੈਂ ਕਿਹੜਾ ਪੈਰਾਂ ਤੇ ਲਾਈ, ਮੈਂ ਤਾਂ ਕੱਪੜਿਆਂ ਤੋਂ ਨਹੀਂ ਲਾਈ ਪੈਰਾਂ। ਅੱਛਾ ਲੋ ਜੀ ਇਸ ਤਰ੍ਹਾਂ ਹੁਣ ਨਹੀਂ ਚਲੇ। ਮੈਂ ਆਪਦੀ ਸ਼ਕਲ ਤੇ ਵੇਖ ਲਾਂ ਕਿ ਮੇਰਾ ਕੀ ਹਾਲਾਤ ਹੈ ਕਿਉਂਕਿ ਰਾਹ ਦੇ ਵਿੱਚ ਮਿੱਟੀ ਬਹੁਤ ਜ਼ਿਆਦਾ ਸੀ। ਤੇ ਮਿੱਟੀ ਗਈ ਪਈ ਮੈਂ ਤਾਂ ਨਹੀਂ ਸਟਾਰ ਫਿਰ ਵੀ ਸਟਾਰ ਲੱਗਦਾ। ਨਾ ਇਹ ਗੱਲਾਂ ਨਹੀਂ ਹੈ। ਹੀਰਾ ਨਹੀਂ ਹੀਰਾ ਪੱਥਰ ਦੇ ਵਿੱਚ ਵੀ ਹੀਰਾ ਹੀ ਰਹਿੰਦਾ। ਹੀਰਾ ਕਿਤੇ ਗਵਾਚ ਜਵੇ, ਹੀਰਾ ਮਿੱਟੀ ਦੇ ਵਿੱਚ ਚਮਕ ਕੇ ਨਿਕਲਦਾ। ਹੀਰਾ ਹੀ ਰਹਿੰਦਾ। ਮਿੱਟੀ ਦੇ ਪਿੰਡ ਵੱਜੇ ਪਿਆਰੇ ਤੋਂ ਮਿੱਟੀ ਦੇ ਵਿੱਚ ਵੀ ਹੀਰਾ ਨਿਕਲ ਜਾਂਦਾ। ਤੁਹਾਡਾ ਭਰਾ ਸਟਾਰ ਹੈ ਤੇ ਫਿਰ ਸਟਾਰ ਲੱਗਦਾ। ਤੁਸੀਂ ਹੁਣ ਜਿਹੜਾ ਨਾ ਇਹ ਗੱਲ ਨੂੰ ਬਸ ਛੱਡ ਦਿਓ ਇੱਥੇ। ਮੈਂ ਕਹਿੰਦਾ ਛੱਡ ਦਿਓ ਇੱਥੇ, ਸਾਰੀਆਂ ਗੱਲਾਂ ਛੱਡ ਦਿਓ। ਇੰਨਾ ਟੈਨਸ਼ਨ ਨਹੀਂ ਲੈਣੀ। ਹੁਣ ਤੁਸੀਂ ਮਾਪਿਓ ਨੂੰ ਮਿਲ ਕੇ ਆਏ ਜੇ। ਤੁਸੀਂ ਆਂਦੇ ਜਿਹੜਾ ਨਾ ਚਿਹਰਾ ਮੱਧਮ ਜਿਹਾ ਕਰ ਲਿਆ। ਇਹ ਲਾਈਟ ਬੁੱਝ ਗਈ ਤੁਹਾਡੇ ਚਿਹਰੇ ਦੀ। ਇਹ ਦੰਦੀਆਂ ਦੀਆਂ ਲਾਈਟਾਂ ਨਿਕਲਦੇ ਰਹਿਣੀਆਂ ਚਾਹੀਦੀਆਂ, ਬੁੱਝੀਆਂ ਨਹੀਂ ਚੰਗੀਆਂ ਲੱਗਦੀਆਂ ਲਾਈਟਾਂ ਜਿਹੜੀਆਂ ਨਾ ਇਹ ਕਰਕੇ ਇਸ ਭਲਾ ਕਿਸ ਤਰ੍ਹਾਂ ਕਰਕੇ। ਉਹ ਪੁੱਤਰ ਤੈਨੂੰ ਨਹੀਂ ਪਤਾ ਜ਼ਬਰਦਸਤੀ ਦਾ ਹੱਸਣਾ ਜਿਹੜਾ ਹੈ ਨਾ ਉਹ ਹੀ ਬੜੀ ਬਾਦਰੀ ਹੈ। ਬਾਦਰੀ ਹਾਂਜੀ ਟੈਨਸ਼ਨ ਨਹੀਂ ਲੈਣੀ ਯਾਰ, ਦਿਲ ਛੋਟਾ ਨਹੀਂ ਕਰਨਾ।
ਦਿਲ ਛੋਟਾ ਨਹੀਂ ਕਰਨਾ ਤੇ ਬੋਤਲ ਨਹੀਂ ਪੀਣੀ ਠੀਕ ਹੈ ਤੇ ਕੁਲਫਾ ਨਹੀਂ ਖਾਣਾ ਠੰਡੀ ਸ਼ਾਵਾਂ ਨਹੀਂ ਖਾਣੀ ਤੱਤੇ ਸ਼ਾਵਾਂ ਖਾਣੀਆਂ ਕਿਉਂਕਿ ਰਾਤੀ ਠੰਡੀਆਂ ਸ਼ਾਵਾਂ ਖਾਧੀਆਂ ਨੇ ਤੇ ਬੋਤਲ ਅੱਜ ਬਹੁਤ ਪੀ ਕੇ ਤੇ ਮੇਰਾ ਗਲਾ ਇੱਕ ਰਾਤ ਦਾ ਥੋੜਾ ਖਰਾਬ ਹੋਇਆ ਸੀ ਠੰਡੀ ਸ਼ਾਵਾਂ ਖਾਣ ਲਿਆ ਤੇ ਜ਼ਬਰਦਸਤੀ ਹੁਣ ਜਦੋਂ ਕਿਤੇ ਆ ਗਏ ਤੁਸੀਂ ਕਿਸੇ ਦੇ ਘਰ ਮਹਿਮਾਨ ਬਣ ਕੇ ਜਾਂਦੇ ਅਗੇ ਲਿਆ ਕੇ ਬੋਤਲ ਰਾਤੀ ਤੋਂ ਤੁਸੀਂ ਨਾ ਪੀਓ ਤੇ ਫਿਰ ਜਿਹੜਾ ਨਾ ਰਾਤੀ ਵੀ ਮੇਰਾ ਇਸ ਤਰ੍ਹਾਂ ਜ਼ਬਰਦਸਤੀ ਹੋਈ ਕੁਛ ਟਾਈਪ ਦੀ ਤੇ ਅੱਜ ਵੀ ਫਿਰ ਉਹ ਨਾ ਪੀਓ ਤੇ ਫਿਰ ਪੀਤਾ ਆਪਾਂ ਨੇ ਬੋਤਲ ਨਾ ਪੀਓ ਫਿਰ ਉਹ ਬੋਤਲ ਮਤਲਬ ਆ ਗਿਆ ਪਾਣੀ ਠੀਕ ਹੈ ਤੇ ਜਦੋਂ ਫਿਰ ਨਾ ਪੀਓ ਫਿਰ ਕਿਸੇ ਨੂੰ ਤੁਸੀਂ ਮਨਾ ਕਰ ਦਿਓ ਅੱਛਾ ਨਹੀਂ ਲੱਗਦਾ ਲੇਕਿਨ ਫਿਰ ਵੀ ਪੀ ਲਿਆ ਕਿਉਂਕਿ ਮੇਰਾ ਗਲਾ ਜਿਹੜਾ ਨਾ ਹੁਣ ਦਰਦ ਕਰਨਾ ਕਾਫੀ ਹੱਦ ਤੱਕ ਜ਼ਿਆਦਾ ਤੇਜ਼ ਹੋ ਰਿਹਾ ਤੇ ਕੋਈ ਮੈਡੀਸਨ ਵਗੈਰਾ ਲੈਣੇ ਆ ਹੁਣ ਕਰਦੇ ਆਪਾਂ ਅੱਜ ਦਾ ਵਲੌਗ ਐਂਡ ਅਗਰ ਵੀਡੀਓ ਅੱਛੀ ਲੱਗੀ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਤੇ ਆਪਣੇ ਦੋਸਤਾਂ ਦੇ ਨਾਲ ਤੇ ਫੈਮਿਲੀ ਫਰੈਂਡਸ ਦੇ ਨਾਲ ਸਾਰਿਆਂ ਦੇ ਨਾਲ ਲਾਜ਼ਮੀ ਸ਼ੇਅਰ ਕਰਨਾ ਅਗਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਅਗਰ ਚੈਨਲ ਉੱਪਰ ਨਏ ਜੇ ਤੇ ਬੈਲ ਆਈਕਨ ਲਾਜ਼ਮੀ ਪ੍ਰੈਸ ਕਰੋ ਤਾਂ ਕਿ ਆਉਣ ਵਾਲੇ ਹਰ ਵਲੌਗ ਦੀ ਤੁਹਾਨੂੰ ਨੋਟੀਫਿਕੇਸ਼ਨ ਮਿਲਦਾ ਰਹੇ ਤੇ ਆਪਣੀ ਰਾਏ ਜੋ ਵੀ ਹੈ ਤੁਹਾਡੇ ਮੇਰੇ ਬਾਰੇ ਮੇਰੀ ਫੈਮਿਲੀ ਦੇ ਬਾਰੇ ਮੈਨੂੰ ਕਮੈਂਟ ਸੈਕਸ਼ਨ ਦੇ ਅੰਦਰ ਜ਼ਰੂਰ ਦੱਸਣਾ ਅਗਰ ਕਿਸੇ ਚੀਜ਼ ਦੀ ਇੰਪਰੂਵਮੈਂਟ ਤੁਹਾਨੂੰ ਲੱਗਦੀ ਹੈ ਮੈਨੂੰ ਜ਼ਰੂਰ ਦੱਸਣਾ ਇਨਸ਼ਾਅੱਲਾ ਮੈਂ ਸਾਰੇ ਦੇ ਸਾਰੇ ਕਮੈਂਟਸ ਰੀਡ ਕਰਦਾ ਤੇ ਮੈਂ ਉਹਨਾਂ ਦੇ ਆਨਸਰ ਕਰਨ ਦੀ ਕੋਸ਼ਿਸ਼ ਕਰਦਾ ਤੇ ਮੈਂ ਤੁਹਾਡੇ ਕਮੈਂਟਸ ਨੂੰ ਬਹੁਤ ਜ਼ਿਆਦਾ ਪੋਜ਼ਿਟਿਵ ਲੈਣਾ ਤੁਸੀਂ ਮੇਰੀ ਫੈਮਿਲੀ ਹੋ ਮਿਨੀ ਫੈਮਿਲੀ ਹੋ ਠੀਕ ਹੈ ਆਪਾਂ ਇਨਸ਼ਾਅੱਲਾ ਮਿਲ ਕੇ ਚੱਲਾਂਗੇ ਤੇ ਬਾਕੀ ਹੁਣ ਮੈਨੂੰ ਦਿਓ ਇਜਾਜ਼ਤ ਇਨਸ਼ਾਅੱਲਾ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਵਿੱਚ ਸੁਬਹ ਅੱਲਾ ਹਾਫਿਜ਼